ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਤੇ ਆਪਾਂ ਸ਼ੁਰੂਆਤ ਕਰੀਏ ਇਸ ਵੇਲੇ ਦੀ ਜਿਹੜੀ ਅਹਿਮ ਖਬਰ ਹੈ ਸਰਕਾਰ ਦੇ ਨਾਲ ਜੁੜੀ। ਇੱਕ ਸਰਕਾਰ ਉਹ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਲੋਕਾਂ ਦੀ ਚੁਣੀ ਹੋਈ ਹੈ, ਇੱਕ ਸਰਕਾਰ ਉਹ ਹੈ ਜਿਹੜੇ ਕਹਿੰਦੇ ਕਿ ਅਸੀਂ ਸੰਵਿਧਾਨਕ ਮੁਖੀ ਹੈ। ਗੱਲ ਕਰੀਏ ਮਾਨ ਸਾਹਿਬ ਦੀ ਤੇ ਰਾਜਪਾਲ ਦੀ, ਟਸਲ ਮੁੱਕ ਨਹੀਂ ਰਹੀ। ਇੱਕ ਦੂਜੇ ਨਾਲ ਕੌਨਫਲਿਕਟ ਕਦੇ ਵੱਧ ਜਾਂਦਾ, ਕਦੇ ਘਟ ਜਾਂਦਾ, ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਮਾਨ ਨੂੰ ਰਾਜਪਾਲ ਪੁਰੋਹਿਤ ਨੇ ਲਿਖਤਾ ਕਹਿੰਦੇ ਇੱਕ ਹੋਰ ਲਵ ਲੈਟਰ। ਪ੍ਰਵੀਨ ਜੀ, ਇਹ ਚਿੱਠੀਆਂ ਦਾ ਸਿਲਸਿਲਾ, ਇਹ ਲਵ ਲੈਟਰਾਂ ਦਾ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ, ਜਾਂ ਵਿਵਾਦਾਂ ਦਾ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ। ਜਦ ਤੋਂ ਮਾਨ ਸਰਕਾਰ ਪਹੁੰਚ ਚ ਆਈ ਹੈ ਤਦ ਤੋਂ ਤੇ ਉਧਰ ਰਾਜਪਾਲ ਵੱਲੋਂ ਆਮੋ ਸਾਹਮਣੇ ਹੋਣ ਦਾ ਵਰਤਾਰਾ ਲਗਾਤਾਰ ਜਾਰੀ ਹੈ। ਇੱਕ ਵਾਰ ਫਿਰ ਉਹਨਾਂ ਹੀ ਪਿਛਲੇ ਦਿਨੀ ਜਿਹੜਾ 19-20 ਜੂਨ ਨੂੰ ਸੈਸ਼ਨ ਬੁਲਾਇਆ ਗਿਆ ਸੀ 2 ਰੋਜ਼ਾ, ਉਹਦੇ ਹੀ ਹਵਾਲੇ ਨਾਲ ਇੱਕ ਹੋਰ ਚਿੱਠੀ ਹੁਣ ਰਾਜਪਾਲ ਨੇ ਲਿਖ ਦਿੱਤੀ ਹੈ। ਠੀਕ ਹੈ। ਪਿਛਲੇ ਦਿਨਾਂ ਦੇ ਵਿੱਚ ਸਭ ਦੇ ਧਿਆਨ ਚ ਹੋਣਾ ਕਿ ਜਦੋਂ ਇਹ ਸੈਸ਼ਨ ਬੁਲਾਇਆ ਗਿਆ ਤਦ ਵੀ ਰਾਜਪਾਲ ਨੇ ਕਿਹਾ ਜੀ ਕਿ ਬਣਦਾ ਨਹੀਂ ਜੀ, ਸੈਸ਼ਨ ਸਹੀ ਨਹੀਂਗਾ ਜੀ। ਪਰ ਅਗਲੇ ਕਹਿੰਦੇ ਅਸੀਂ ਤਾਂ ਪੁਰਾਣੇ ਸੈਸ਼ਨ ਨੂੰ ਅੱਗੇ ਵਧਾਇਆ, ਬਜਟ ਸੈਸ਼ਨ ਨੂੰ ਮਨਜ਼ੂਰੀ ਦੀ ਕੀ ਲੋੜ ਹੈ, तो ਅਸੀਂ ਸੈਸ਼ਨ ਬੁਲਾਵਾਂਗੇ ਜੀ। ਸੈਸ਼ਨ ਹੋ ਗਿਆ। ਉਹ ਸੈਸ਼ਨ 'ਚ 4 ਪਹਿਲੂ ਵੀ ਆਏ ਹੈ ਨਾ, ਉਹਨਾਂ 'ਚੋਂ ਮੁੱਖ ਤੌਰ ਤੇ 3 ਬਿੱਲ ਆਏ ਜਿਹੜੇ ਰਾਜਪਾਲ ਕੋਲ ਚਲੇ ਗਏ ਤੇ ਉਹਨਾਂ ਦੇ ਉੱਤੇ ਮੋਹਰ ਲਾਉਣ ਦੇ ਲਈ ਖਾਸ ਕਰਕੇ ਉਹਦੇ ਵਿੱਚ ਗੁਰਦੁਆਰਾ ਸੋਧ ਐਕਟ 1925 ਜਿਹਦੇ ਵਿੱਚ ਗੁਰਬਾਣੀ ਦੇ ਪ੍ਰਸਾਰਨ ਦਾ ਮਾਮਲਾ ਸੀ, ਉਹਨੂੰ ਲੈ ਕੇ ਪਿਛਲੇ ਦਿਨੀ ਭਗਵੰਤ ਮਾਨ ਉਹਨਾਂ ਨੇ ਫਿਰ ਇੱਕ ਚਿੱਠੀ ਲਿਖੀ ਜੀ। ਉਸ ਚਿੱਠੀ ਦੇ ਹਵਾਲੇ ਨਾਲ ਮਤਲਬ ਕਿ ਰਾਜਪਾਲ ਵੱਲੋਂ ਇਹ ਤੱਥ ਸਾਹਮਣੇ ਆਏ ਕਿ ਜੀ ਇਹ ਤਾਂ ਥੋੜਾ ਜਿਹੜਾ ਸੈਸ਼ਨ ਸੀ ਇਹੀ ਗੈਰ ਕਾਨੂੰਨੀ ਸੀਗਾ, ਇਹ ਸੰਵਿਧਾਨਕ ਨਹੀਂ ਸੀਗਾ, ਤੇ ਫਿਰ ਬਿੱਲਾਂ ਦੇ ਉੱਤੇ ਮੋਹਰ ਲਾਉਣ ਦਾ ਮਤਲਬ ਹੀ ਨਹੀਂ ਬਣਦਾ, ਇਸ ਲਈ ਕਹਿੰਦੇ ਨਹੀਂ। ਪਰ ਹੁਣ ਉਲਟਾ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਚਿੱਠੀ ਲਿਖ ਰਹੇ ਸੀਗੇ ਜੀ ਸਾਡੇ ਬਿੱਲਾਂ ਤੇ ਮੋਹਰ ਲਾਓ, ਹੁਣ ਉਲਟਾ ਰਾਜਪਾਲ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਤੇ ਇਹ ਚਿੱਠੀ ਲਿਖ ਕੇ ਉਚੇਚਾ ਤੌਰ ਤੇ ਗੱਲ ਉਹਦੇ ਵਿੱਚ ਐਡ ਕੀਤੀ ਹੈ ਕਿ ਮੇਰੇ ਪਹਿਲੇ ਲਿਖੇ ਲਵ ਲੈਟਰਾਂ ਦਾ ਜਵਾਬ ਇਹ ਦੇ ਦਿਓ ਸੀਐਮ ਸਾਹਿਬ। ਜੀ ਜੀ, ਕਿ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਮੇਰੀ ਚਿੱਠੀਆਂ ਨੂੰ ਲਵ ਲੈਟਰ ਕਹਿੰਦੇ ਸੀ ਤੇ ਫਿਰ ਉਹ ਲਵ ਲੈਟਰਾਂ ਦਾ ਜਵਾਬ ਦਿਓ। ਤੇ ਉਹਨਾਂ ਨੇ ਬਕਾਇਦਾ ਉਹਦੇ ਨਾਲ ਇੱਕ ਦਸਤਾਵੇਜ਼ ਲਾਇਆ ਪ੍ਰਵੀਨ ਜੀ, ਆਪਣੀ ਚਿੱਠੀ ਦੇ ਨਾਲ ਰਾਜਪਾਲ ਨੇ ਇੱਕ ਸੰਵਿਧਾਨ ਦੀ ਧਾਰਾ 167 ਦਾ ਹਵਾਲਾ ਦੇ ਕੇ ਇੱਕ ਦਸਤਾਵੇਜ਼ ਲਾਇਆ। ਕਿਆ ਦਸਤਾਵੇਜ਼ ਕਹਿੰਦਾ ਕਿ ਜਨਾਬ ਤੁਹਾਨੂੰ ਬਤੌਰ ਮੁੱਖ ਮੰਤਰੀ ਹੁੰਦਿਆਂ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣਾ ਪਊਗਾ। ਠੀਕ ਹੈ। ਤੇ ਇਸ ਚੀਜ਼ ਨੇ ਆਮੋ ਸਾਹਮਣੇ ਫੇਰ ਲਿਆ ਖੜਾ ਕਰਨਾ। ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਹਾਂਜੀ ਤੁਸੀਂ ਜਿਹੜਾ ਮਤਲਬ ਕਿ ਮੇਰੀ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ ਉਹ ਤੁਹਾਨੂੰ ਸੰਵਿਧਾਨਕ ਤੌਰ ਤੇ ਦੇਣਾ ਪਊਗਾ। ਮੈਂ ਐਕਟ ਨਾਲ ਲਾ ਰਿਹਾ ਸਾਰਾ, ਇਹ ਮੈਂ ਨਹੀਂ ਕਹਿ ਰਿਹਾ, ਇਹ ਮੇਰੀ ਰਾਏ ਨਹੀਂ ਗੀ ਕਿ ਇਹ ਗੈਰ ਸੰਵਿਧਾਨਕ ਹੈ ਨਾ, ਜਾਂ ਇਹ ਮਤੇ ਜਿਹੜੇ ਕਾਨੂੰਨ ਤੁਸੀਂ ਬਦਲ ਕੇ ਬਿੱਲਾਂ ਦੇ ਰੂਪ 'ਚ ਮੈਨੂੰ ਬਣਾਉਣ ਲਈ ਭੇਜੇ ਕਿ ਕਾਨੂੰਨ ਬਣਾ ਦਿਓ, ਉਹ ਜਿਹੜੇ ਨੇ ਉਹ ਗੈਰ ਸੰਵਿਧਾਨਕ ਨੇ। ਰਾਏ ਵੀ ਨਾਲ ਨੱਥੀ ਹੈ ਜੀ, ਮੈਂ ਰਾਏ ਲਈ ਆ, ਕਾਨੂੰਨੀ ਰਾਏ ਨਾਲ ਨੱਥੀ ਹੈ, ਸੋ ਉਹਦਾ ਖਰੜਾ ਨਾਲ ਭੇਜਿਆ ਜੀ। ਸਵਾਲ ਕੱਲਾ ਇਹ ਚਿੱਠੀ ਵਿਵਾਦ ਦਾ ਨਹੀਂ ਰਿਹਾ ਪ੍ਰਵੀਨ ਜੀ ਹੁਣ, ਠੀਕ ਹੈ, ਕਿਉਂਕਿ ਜੇਕਰ ਇਹੀ ਮਸਲਾ ਹੁੰਦਾ ਤਾਂ ਵਿਵਾਦ ਤਾਂ ਖਾਸਾ ਲੰਬਾ ਹੈ, ਚਾਹੇ ਉਹ ਵਾਈਸ ਚਾਂਸਲਰ ਦੀਆਂ ਨਿਯੁਕਤੀਆਂ ਦਾ ਮਸਲਾ ਹੋਵੇ, ਚਾਹੇ ਵਾਈਸ ਚਾਂਸਲਰ ਲਾਉਣ ਦਾ ਮਸਲਾ ਹੋਵੇ, ਚਾਹੇ ਸਰਹੱਦੀ ਖੇਤਰਾਂ ਦੇ ਦੌਰੇ ਦਾ ਮਸਲਾ ਹੋਵੇ, ਹੈ ਨਾ, ਚਾਹੇ ਸੈਸ਼ਨ ਬੁਲਾਉਣ ਦਾ ਮਸਲਾ ਹੋਵੇ, ਚਾਹੇ ਸੈਸ਼ਨ ਦੇ ਵਿੱਚ ਮੇਰੀ ਸਰਕਾਰ ਹੈ ਨਾ ਜਾਂ ਸਰਕਾਰ ਕਹਿਣ ਦਾ ਮਸਲਾ ਹੋਵੇ, ਇੱਥੋਂ ਤੱਕ ਕਿ ਜਾਂ ਹੈਲੀਕਾਪਟਰ ਦੇ ਝੂਟੇ ਲੈਣ ਦਾ ਮਸਲਾ ਹੋਵੇ। ਸੋ ਇਹ ਸਾਰੇ ਮਸਲੇ ਲੰਮੇ ਸਮੇਂ, ਫਿਰ ਟਵੀਟ ਦਾ, ਇੱਕ ਦੂਜੇ ਦੀ ਚਿੱਠੀ ਦਾ, ਰਾਜਪਾਲ ਨੂੰ ਚਿੱਠੀ, ਹੋਰ ਲੋਕਾਂ ਨੂੰ ਦਿਖਾਉਣ ਨੂੰ ਚਿੱਠੀ, ਹੋਰ ਕਿੰਨੇ ਹੀ ਮਾਮਲੇ ਆਪਣੇ ਸਾਹਮਣੇ ਰਹੇ ਨੇ। ਪਰ ਹੁਣ ਤੱਕ ਮਾਮਲਾ 2 ਬੰਦਿਆਂ ਵਿਚਾਲੇ ਆਮੋ ਸਾਹਮਣੇ ਇੱਕ ਦੂਜੇ ਨੂੰ ਹਲਕਾ ਦਿਖਾਉਣ, ਝੂਠਾ ਦਿਖਾਉਣ, ਖੁਦ ਨੂੰ ਸੱਚਾ ਸਾਬਤ ਕਰਨ, ਪੰਜਾਬ ਹਿਤੈਸ਼ੀ ਦਿਖਾਉਣ, ਇਹ ਚੱਲਦਾ ਰਿਹਾ। ਪਰ ਇਸ ਵਾਰ ਦੀ ਜਿਹੜੀ ਰਾਜਪਾਲ ਦੀ ਚਿੱਠੀ ਆ, ਉਸ ਚਿੱਠੀ 'ਚ ਕੱਲਾ ਆਪਣੀਆਂ ਪਹਿਲੀਆਂ ਚਿੱਠੀਆਂ ਦਾ ਜਵਾਬ ਹੀ ਨਹੀਂ, ਉਸ ਚਿੱਠੀ 'ਚ 2 ਰੋਜ਼ਾ ਸੈਸ਼ਨ ਨੂੰ ਗੈਰ ਸੰਵਿਧਾਨਕ ਕਰਾਰ ਦੇਣ ਦਾ ਮਸਲਾ ਹੀ ਨਹੀਂ, ਅਖੀਰ 'ਚ ਜਾ ਕੇ ਰਾਜਪਾਲ ਨੇ ਇੱਕ ਲਾਈਨ ਲਿਖੀ ਆ। ਅੱਛਾ, ਉਹ ਕਿਹੜੀ ਲਿਖਤੀ? ਤੇ ਉਹ ਲਾਈਨ ਦੇ ਵਿੱਚ ਲਿਖਿਆ ਕਿ ਮੈਨੂੰ ਸ਼ਿਕਾਇਤਾਂ ਮਿਲ ਰਹੀਆਂ ਮੁੱਖ ਮੰਤਰੀ ਸਾਹਿਬ ਕਿ ਤੁਹਾਡੀ ਸਰਕਾਰ 'ਚ ਭ੍ਰਸ਼ਟਾਚਾਰ ਹੋ ਰਿਹਾ। ਉਹ ਅੱਛਾ, ਤੇ ਇਹਦਾ ਜਵਾਬ ਦਿਓ, ਨਹੀਂ ਤੇ ਫਿਰ ਤਿਆਰ ਰਹੋ। ਇਹਦਾ ਕੀ ਮਤਲਬ ਹੈ? ਕੀ ਰਾਜਪਾਲ ਕੋਲ ਕੋਈ ਸੱਚਮੁੱਚ ਸ਼ਿਕਾਇਤਾਂ ਆਈਆਂ? ਕੀ ਆਮ ਲੋਕਾਂ ਨੇ ਭੇਜੀਆਂ? ਕੀ ਕਿਸੇ ਸਿਆਸੀ ਧਿਰ ਨੇ ਪਹੁੰਚਦੀਆਂ ਕੀਤੀਆਂ? ਕੀ ਪ੍ਰਸ਼ਾਸਨ ਨੇ ਕੋਈ ਦਸਤਾਵੇਜ਼ ਪਹੁੰਚਾਏ ਨੇ? ਕਿ ਦਿੱਲੀ ਤੋਂ ਕੋਈ ਖਰੜਾ ਤਿਆਰ ਹੋ ਕੇ ਆਇਆ? ਕੋਈ ਦੂਜੀਆਂ ਪਾਰਟੀਆਂ ਦੀਆਂ ਏਜੰਸੀਆਂ ਕੰਮ ਕਰ ਰਹੀਆਂ? ਇਹ ਸਾਰਾ ਕੁਝ ਅਜੇ ਸੱਚ ਸਾਹਮਣੇ ਆਉਣਾ ਬਾਕੀ ਆ। ਜੀ ਜੀ, ਬਿਲਕੁਲ। ਪਰ ਰਾਜਪਾਲ ਨੇ ਇਹ ਗੱਲ ਕਹਿ ਕੇ ਕਿ ਮੈਨੂੰ ਭ੍ਰਸ਼ਟਾਚਾਰੀ ਦੀਆਂ ਸ਼ਿਕਾਇਤਾਂ ਆ ਰਹੀਆਂ, ਜਿਹੜੀ ਲੋਕਾਂ 'ਚ ਘੁਸਰ ਮੁਸਰ ਚੱਲਦੀ ਆ ਕਿ ਪਹਿਲਾਂ ਵਾਲਾ ਮਾਫੀਆ ਰਾਜ ਉਵੇਂ ਹੀ ਚੱਲਦਾ, ਉਲਟਾ ਰੇਟ ਵੱਧ ਗਏ ਉਹਨਾਂ ਦੇ, ਉਹਦੇ ਉੱਤੇ ਇੱਕ ਤਰ੍ਹਾਂ ਨਾਲ ਮੋਹਰ ਲਾ ਦਿੱਤੀ ਹੈ ਸਵਾਲ ਪੁੱਛ ਕੇ।
ਜੀ ਤੇ ਜੀ ਹੁਣ ਰਾਜਪਾਲ ਨੂੰ ਇਸ ਦਾ ਜਵਾਬ ਦੇਣ ਦੇ ਲਈ ਮੈਨੂੰ ਲੱਗਦਾ ਆਉਣ ਦੇ ਦਿਨਾਂ 'ਚ ਪ੍ਰੈਸ ਕਾਨਫਰੰਸ ਵੀ ਕਰਨੀ ਪੈਣੀ ਆ। ਹੂੰ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਮੁੱਖ ਮੰਤਰੀ ਹੋਰਾਂ ਦਾ ਉਸੇ ਤਰ੍ਹਾਂ ਦਾ ਕੋਈ ਤਕੜਾ ਟਵੀਟ ਆਉਂਦਾ ਇਸ ਤੇ, ਕੋਈ ਹੂੰ ਤਕੜਾ ਤੰਜ ਆਉਂਦਾ, ਕੋਈ ਵੀਡੀਓ ਆਉਂਦੀ ਹੈ, ਜਾਂ ਚੁੱਪ ਵੱਟਦੇ ਨੇ। ਜੀ ਸਰਕਾਰ ਇਹ ਪੂਰੀ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰਦੀ ਹੈ ਇੱਕ ਲਾਈਨ। ਜੀ ਉਸ ਜੀ ਸਰਕਾਰ ਨੂੰ ਜਿਹੜੀ ਕਹਿੰਦੀ ਕਿ ਜ਼ੀਰੋ ਟੋਲਰੈਂਸ, ਹੂੰ ਮਨਜ਼ੂਰ ਨਹੀਂ ਰੱਤਾ ਵੀ ਭ੍ਰਸ਼ਟਾਚਾਰੀ, ਹੂੰ ਅਸੀਂ ਤਾਂ ਆਪ ਨਹੀਂ ਬਖਸ਼ਦੇ ਆਪਣੇ ਮੰਤਰੀਆਂ ਨੂੰ, ਆਪ ਟੰਗ ਦਿੰਨੇ ਆ। ਸੋ ਹੂੰ ਇਸ ਲਈ ਉਹ ਸਰਕਾਰ ਦੇ ਮਾਮਲੇ 'ਚ ਸਿਰਫ ਇੱਕ ਲਾਈਨ ਲਿਖ ਕੇ ਵੱਡਾ ਪਹਿਲੂ ਖੜਾ ਕਰ ਦਿੱਤਾ। ਸੋ ਇਹ ਟਕਰਾਅ ਵਧਣਾ ਵੀ ਹੈ ਜੀ, ਪਰ ਇਹ ਹੁਣ ਕੱਲਾ ਭਗਵੰਤ ਮਾਨ ਤੇ ਪੁਰੋਹਿਤ, ਕੱਲਾ ਮੁੱਖ ਮੰਤਰੀ ਬਨਾਮ ਰਾਜਪਾਲ ਨਾ ਹੋ ਕੇ ਪੂਰੀ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਖੜਾ ਕਰਦਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਹੜਾ ਲਵ ਲੈਟਰ ਦਾ ਜਵਾਬ ਆਉਂਦਾ, ਜਾਂ ਕਿਹੜਾ ਨਵਾਂ ਲੈਟਰ ਆਉਂਦਾ, ਜਾਂ ਕੋਈ ਟਵੀਟ ਆਉਂਦਾ, ਕੀ ਹੁੰਦਾ, ਇਹਦੇ ਪਰ ਨਜ਼ਰ ਰਹੇਗੀ। ਇਹ ਮਾਮਲਾ ਵਧੇਗਾ। ਜੀ 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 ਤੁਸੀਂ ਕਿਹਾ ਗਵਰਨਰ ਸਾਹਿਬ ਕਹਿ ਰਹੇ ਨੇ, ਰਾਜਪਾਲ ਸਾਹਿਬ, ਕਿ ਬਈ ਤੁਹਾਡੀ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਹੋ ਰਿਹਾ, ਉਹ ਹਵਾਲਾ ਦੇ ਰਹੇ ਨੇ। ਸਰਕਾਰ ਦੀ ਗੱਲ ਕਰ ਲੈਂਦੇ ਹਾਂ, ਵਿਧਾਇਕਾਂ ਦੀ ਗੱਲ ਕਰ ਲੈਂਦੇ ਹਾਂ। ਵਿਧਾਇਕਾਂ ਦੇ ਨਾਲ ਹੀ ਸਰਕਾਰ ਹੈ, ਮੁੱਖ ਮੰਤਰੀ ਵਿਧਾਇਕ ਦਲ ਦਾ ਨੇਤਾ ਹੈ, ਫਰਕ ਤਾਂ ਕੋਈ ਵੀ ਹੋਰ ਖਾਸ ਹੈ ਨਹੀਂਗਾ।